ਤਾਂ ਸਾਡੇ ਕੋਲ ਪਹਿਲੀ ਈਮੇਲ ਆਈ ਹੈ ਭੈਣ ਸੁਖਮਨ ਕੌਰ ਜੀ ਦੀ ਪੰਜਾਬ ਤੋਂ। ਇਹ ਲਿਖਦੇ ਹਨ, ਮੈਨੂੰ ਸਮਝ ਨਹੀਂ ਆ ਰਹੀ ਕਿ ਮੈਂ ਆਪਣੀ ਲਿਖਤ ਕਿੱਥੋਂ ਸ਼ੁਰੂ ਕਰਾਂ। ਪਹਿਲਾ, ਕਿ ਅਗਲਾ ਨਿਸ਼ਾਨਾ ਐਸਜੀਪੀਸੀ ਚੋਣਾਂ ਦਾ ਹੋਣਾ ਚਾਹੀਦਾ ਹੈ, ਜਿਸ 'ਚ ਚੋਣਾਂ ਲਈ ਚੋਣ ਕਮਿਸ਼ਨਰ ਵੀ ਮੋਦੀ ਨੇ ਲਾਉਣਾ ਹੈ। ਹੋ ਸਕਦਾ ਹੈ ਕਿ ਅਕਾਲੀਆਂ ਖਿਲਾਫ ਲੋਕਾਂ ਦੇ ਰੋਹ ਨੂੰ ਦੇਖਦਿਆਂ ਫਾਇਦਾ ਲੈਣ ਲਈ ਚੋਣਾਂ ਪਹਿਲਾਂ ਹੀ ਕਰਾ ਲੈਣ। ਜਦ 28 ਸਤੰਬਰ ਨੂੰ ਮੋਹਨ ਭਾਗਵਤ ਸ਼ਹੀਦ ਭਗਤ ਸਿੰਘ ਦੇ ਜਨਮਦਿਨ ਮੌਕੇ ਭਾਰਤੀਆਂ ਨੂੰ ਸੰਬੋਧਨ ਕੀਤਾ ਸੀ ਤਾਂ ਉਦੋਂ ਉਹ ਇੱਥੇ ਅਨੰਦਪੁਰ ਸਾਹਿਬ 'ਚ ਸੀ। ਸਾਨੂੰ ਨਹੀਂ ਪਤਾ ਕਿ ਉਹ ਇੱਥੇ ਕੀ ਕਰ ਰਿਹਾ ਸੀ ਅਤੇ ਕਿੰਨੇ ਸਮੇਂ ਤੱਕ ਇੱਥੇ ਸੀ। ਸਿਰਫ ਦੈਨਿਕ ਭਾਸਕਰ ਅਖਬਾਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਸੀ। ਦੂਸਰਾ, ਪਿਛਲੇ ਸਾਲ ਅਕਤੂਬਰ 'ਚ ਅਬੋਹਰ ਫਰੀਦਕੋਟ ਵਿਖੇ ਆਰਐਸਐਸ ਨੇ ਹਥਿਆਰਾਂ ਨਾਲ ਮਾਰਚ ਕੀਤਾ ਸੀ ਅਤੇ ਉਸ ਨੂੰ ਸ਼ਸਤਰ ਪੂਜਾ ਕਿਹਾ ਸੀ ਤੇ ਫਿਰ ਨਾਗਪੁਰ ਵਿਖੇ ਹੋਈ ਸਿੱਖਾਂ ਅਤੇ ਬੋਧੀਆਂ ਦੀ ਝੜਪ ਨਾਲ 25 ਅਕਤੂਬਰ ਨੂੰ ਆਰਐਸਐਸ ਦਾ ਸਥਾਪਨਾ ਦਿਵਸ ਮਨਾਇਆ। ਸਹਾਰਨਪੁਰ ਅਤੇ ਹੈਦਰਾਬਾਦ ਝੜਪਾਂ ਨਾਲ ਇਹਨਾਂ ਨੇ 2014 ਦੀਆਂ ਚੋਣਾਂ ਜਿੱਤਣ ਦਾ ਜਸ਼ਨ ਮਨਾਇਆ। ਕੀ ਇਹ ਇਸ ਸਾਲ 25 ਅਕਤੂਬਰ ਨੂੰ ਵੀ ਇਹੀ ਕੁਝ ਕਰਨ ਲਈ ਵਿਉਂਤ ਬਣਾ ਰਹੇ ਹਨ? ਤੀਸਰਾ, ਮੈਂ ਦੇਖਿਆ ਹੈ ਕਿ ਭਾਵੇਂ ਬਾਹਰਲਾ ਮੀਡੀਆ ਸਿੱਖ ਮੁੱਦਿਆਂ ਨੂੰ ਪੂਰੀ ਤਰ੍ਹਾਂ ਇਗਨੋਰ ਕਰੇ, ਪਰ ਯੂਕੇ ਦਾ ਮੀਡੀਆ BBC ਤੇ ਇੰਡੀਪੈਂਡੈਂਟ ਸਿੱਖਾਂ ਨੂੰ ਦਰਕਿਨਾਰ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਜਿਵੇਂ ਕਿ 1984 ਦੀ 30ਵੀਂ ਵਰ੍ਹੇਗੰਢ ਮੌਕੇ ਹੋਏ ਦਰਬਾਰ ਸਾਹਿਬ ਤੇ ਝਗੜੇ ਨੂੰ ਬਾਰ-ਬਾਰ ਦਿਖਾਉਣਾ। ਇਸੇ ਤਰ੍ਹਾਂ ਇਹਨਾਂ ਭਾਈ ਤਾਰਾ ਦੀ ਗ੍ਰਿਫਤਾਰੀ ਸਮੇਂ ਕੀਤਾ, ਭਾਵੇਂ ਉਸ ਨੂੰ ਥਾਈਲੈਂਡ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਸਿੱਖਾਂ ਵੱਲੋਂ ਯੂਕੇ ਦੀ ਪਾਰਲੀਮੈਂਟ ਬਾਹਰ ਕੀਤੇ ਗਏ ਵੱਡੇ ਇਕੱਠ ਨੂੰ ਅਣਗੌਲਿਆ ਕਰਨਾ। ਇੰਟਰਫੇਥ ਵਿਆਹ ਦੇ ਮਾਮਲੇ 'ਚ ਦੇਖ ਲਓ। ਅੱਜ ਦਾ BBC ਦਾ ਸਵੇਰ ਦਾ ਪ੍ਰੋਗਰਾਮ ਇਸ ਦੀ ਤਾਜ਼ਾ ਉਦਾਹਰਨ ਹੈ। ਚੌਥਾ, ਸਾਡੇ ਨੈਸ਼ਨਲਿਸਟ ਸਿੱਖ ਵੀਰ ਬਾਪੂ ਸੁਰਤ ਸਿੰਘ ਨੂੰ ਮੀਡੀਆ ਵੱਲੋਂ ਕਵਰੇਜ ਨਾ ਦੇਣ ਨੂੰ ਜਾਇਜ਼ ਠਹਿਰਾਉਂਦੇ ਸਨ, ਪਰ ਹੁਣ ਇਹਨਾਂ ਘਟਨਾਵਾਂ ਨੂੰ ਕਿਵੇਂ ਜਾਇਜ਼ ਠਹਿਰਾਉਣਗੇ? ਪੰਜਵਾਂ, ਚੰਗੇ ਧਨਾੜ ਲੋਕਾਂ ਨਾਲ ਸੰਬੰਧਿਤ ਕੇਸਾਂ ਨੂੰ ਸੁਲਝਾਉਣ ਲਈ ਪੰਜਾਬ ਪੁਲਿਸ ਆਮ ਤੌਰ ਤੇ ਸਾਈਬਰ ਮੋਨੀਟਰਿੰਗ ਦਾ ਇਸਤੇਮਾਲ ਕਰਦੀ ਹੈ। ਇਸ ਦੀ ਤਾਜ਼ਾ ਉਦਾਹਰਨ ਬਾਦਲ ਪਰਿਵਾਰ ਦਾ ਨਜ਼ਦੀਕੀ ਸਿੱਪੀ ਸਿੱਧੂ ਦਾ ਕੇਸ ਹੈ। ਪੁਲਿਸ ਨੇ ਸੈਂਕੜਿਆਂ ਫੋਨਾਂ ਦੇ ਮੋਬਾਈਲ ਡਾਟਾ ਰਿਕਾਰਡ ਨੂੰ ਉੱਪਰ ਥੱਲੇ ਕੀਤਾ ਅਤੇ ਇੱਕ ਫੋਨ ਲੱਭਿਆ ਜੋ ਕਤਲ ਮੌਕੇ ਉਸ ਥਾਂ ਤੇ ਮੌਜੂਦ ਸੀ। ਇਵੇਂ ਦੀ ਤਕਨੀਕ ਦਾ ਇਸਤੇਮਾਲ ਇਹ ਆਮ ਤੌਰ ਤੇ ਫਿਰੌਤੀ, ਕਤਲ, ਅਗਵਾ ਅਤੇ ਹੋਰ ਅਪਰਾਧਿਕ ਮਾਮਲਿਆਂ 'ਚ ਕਰਦੇ ਹਨ। ਦੀਨਾਨਗਰ ਹਾਦਸੇ 'ਚ ਇਸ ਦਾ ਇਸਤੇਮਾਲ ਕੀਤਾ ਸੀ। ਫੋਨਾਂ ਦੀ ਛਾਣਬੀਨ ਕਰਨੀ ਸਮੇਂ ਤਾਂ ਲੈਂਦੀ ਹੈ, ਪਰ ਸਬੂਤਾਂ ਨਾਲ ਸਿੱਟਾ ਦਿੰਦੀ ਹੈ। ਇਸ ਤਕਨੀਕ ਦਾ ਇਸਤੇਮਾਲ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਸਮੇਂ ਵੀ ਕੀਤਾ ਜਾ ਸਕਦਾ ਸੀ। ਸਿਰਫ ਕੁਝ ਸੈਂਕੜੇ ਪਿੰਡ ਵਾਲਿਆਂ ਦੀ ਜਾਂਚ ਅਤੇ ਉਹਨਾਂ 'ਚੋਂ ਕੁਝ ਹੀ ਹੋਣਗੇ ਜੋ ਅੱਧੀ ਰਾਤ ਨੂੰ ਗੁਰੂ ਘਰ 'ਚ ਮੌਜੂਦ ਹੋਣਗੇ। ਪਰ ਹੁਣ ਪੰਜਾਬ ਦੇ ਸਾਈਬਰ ਸੈੱਲ ਨੇ ਸਾਰੀ ਰਾਤ ਲਗਾ ਕੇ ਉਸ ਬੰਦੇ ਨੂੰ ਸੁਲਤਾਨਪੁਰ ਲੋਧੀ ਤੋਂ ਗ੍ਰਿਫਤਾਰ ਕੀਤਾ ਹੈ, ਜਿਹੜਾ ਪੁਲਿਸ ਦੇ ਤਸ਼ੱਦਦ ਦੀਆਂ ਵੀਡੀਓਜ਼ ਆਨਲਾਈਨ ਪੋਸਟ ਕਰ ਰਿਹਾ ਸੀ। ਪੁਲਿਸ ਨੇ ਕਿਹਾ ਕਿ ਇਹ ਜਾਲੀ ਆਨਲਾਈਨ ਚੈਨਲ ਦਾ ਨਾਮ ਫਤਿਹ ਹੈ। ਤੁਹਾਡੇ ਆਰਟੀਕਲ ਦੀ ਉਡੀਕ ਕਰ ਰਹੀ ਹਾਂ। ਸ਼ਾਇਦ ਇਹ ਇੰਟਰਨੈਟ ਸੇਵਾਵਾਂ ਤੇ ਆਪਣਾ ਕੰਟਰੋਲ ਕਰ ਲੈਣ, ਪਰ ਤੁਹਾਡੇ ਆਰਟੀਕਲ ਦੀਆਂ ਪ੍ਰਿੰਟ ਹੋਈਆਂ ਕਾਪੀਆਂ ਤੇ ਰੋਕ ਨਹੀਂ ਲਗਾ ਸਕਦੇ। ਸ਼ੁਕਰ ਹੈ ਕਿ ਸਾਡੇ ਲੋਕਾਂ ਕੋਲ ਅਜੇ CCTV ਨਹੀਂ, ਪਰ ਕੈਮਰੇ ਵਾਲੇ ਫੋਨ ਤਾਂ ਹਨ। ਕੋਈ ਹੋਰ ਸਿੱਖ ਲੀਡਰ ਪ੍ਰਦਰਸ਼ਨਾਂ 'ਚ ਕਿਉਂ ਨਹੀਂ ਦਿਖ ਰਿਹਾ? ਮੇਰਾ ਭਾਵ ਬਾਕੀ ਅਕਾਲੀ ਦਲਾਂ ਤੋਂ ਹੈ। ਕਿ ਇਸ ਪਿੱਛੇ ਕੋਈ ਵੱਡੀ ਸਾਜ਼ਿਸ਼ ਹੋ ਸਕਦੀ ਹੈ, ਜਿਸ ਤਹਿਤ ਅਕਾਲੀ ਦਲ ਬਾਦਲ ਦੀ ਥਾਂ ਤੇ ਹੋਰ ਕੋਈ ਧਿਰ ਲੋਕਾਂ ਸਾਹਮਣੇ ਲਿਆਂਦੀ ਜਾਵੇਗੀ ਤੇ ਇਸ ਧਿਰ 'ਚ ਕੁਝ ਸਿੱਖ ਧਾਰਮਿਕ ਲੀਡਰ ਵੀ ਸ਼ਾਮਲ ਹੋਣਗੇ। ਅਸੀਂ ਦੇਖਿਆ ਹੈ ਕਿ ਸੁਖਬੀਰ ਬਾਦਲ ਨੇ ਮੋਹਾਲੀ ਤੋਂ ਆਜ਼ਾਦ ਮੇਅਰ ਕੁਲਵੰਤ ਸਿੰਘ ਨੂੰ ਰਾਮੂਵਾਲੀਆ ਖਿਲਾਫ ਅੰਦਰ ਖਾਤੇ ਸਪੋਰਟ ਕੀਤੀ ਸੀ, ਕਿਉਂਕਿ ਉਸ ਦੇ ਰਾਮੂਵਾਲੀਆ ਨਾਲ ਸੰਬੰਧ ਠੀਕ ਨਹੀਂ ਹਨ। ਅਕਾਲੀਆਂ ਨੂੰ ਪਤਾ ਹੈ ਕਿ ਉਹਨਾਂ ਨੇ ਮੁੜ ਕੇ ਨਹੀਂ ਆਉਣਾ, ਇਸ ਲਈ ਉਹ B ਟੀਮ ਤਿਆਰ ਕਰ ਰਹੇ ਹਨ। ਧੰਨਵਾਦ ਜੀ। ਡਾਕਟਰ ਸਾਹਿਬ। ਭੈਣ ਜੀ ਸੁਖਮਨ ਕੌਰ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਆਪਣੀਆਂ ਭੈਣਾਂ ਤੇ ਫਖਰ ਹੁੰਦਾ ਹੈ ਕਿ ਕਿਸ ਸਿਆਣਪ ਨਾਲ ਉਹ ਸਾਰੇ ਸੀਨ ਨੂੰ ਦੇਖਦੀਆਂ ਨੇ, ਲਿਖਣ ਦਾ ਹੌਸਲਾ ਵੀ ਕਰਦੀਆਂ ਔਰ ਕਿੰਨਾ ਉਹਨਾਂ ਨੇ ਕਿੰਨੇ ਐਂਗਲ ਸਾਰੀ ਘਟਨਾ ਨੂੰ ਦਿੱਤੇ ਨੇ। ਬਹੁਤ ਵਾਰ ਹੁੰਦਾ ਹੈ ਵੀ ਜਦੋਂ ਅਸੀਂ ਜਜ਼ਬਾਤੀ ਹੁੰਦੇ ਹਾਂ ਇੱਕ ਗੱਲ ਤੇ ਹੀ ਫੋਕਸ ਹੁੰਦਾ, ਜਿਵੇਂ ਜੇ ਸੌਦਾ ਸਾਹਿਬ ਦਾ ਮਾਫੀਨਾਮਾ ਕੀਤਾ ਤੇ ਫਿਰ ਸਾਰਾ ਇਹ ਭੁੱਲ ਗਿਆ ਵੀ ਇਹਨਾਂ ਦੇ ਪਿੱਛੇ ਤਾਂ ਬਾਦਲ ਨੇ, ਜਥੇਦਾਰਾਂ ਦੇ ਵੱਲ ਸਿੱਧੇ ਹੋ ਗਏ।
ਹੁਣ ਉਹ ਜਦੋਂ ਵਾਪਸ ਕਰ ਲਿਆ, ਅਜੇ ਤੱਕ ਉਹ ਲੋਕਲਾਈਜ਼ਡ ਹੈ, ਪਰ ਫਿਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮੁੱਦਾ ਆ ਗਿਆ, ਉਸ ਪਾਸੇ ਵੱਲ ਧਿਆਨ ਕੇਂਦਰਿਤ ਹੋ ਗਿਆ। ਹੁਣ ਨਵੇਂ ਗ੍ਰੰਥੀ ਲਾ ਦਿਓ, ਕੱਢ ਦਿਓ, ਤਾਂ ਬਾਦਲ ਕਿਹਾ ਨੇ ਆਪ ਹੀ ਕੱਢ ਦੇਣੇ ਨੇ, ਉਹ ਨਵੇਂ ਲਾ ਦੇਣਗੇ ਔਰ ਅੱਧਾ ਦੇਖਣਗੇ ਵੀ ਗੁੱਸਾ ਕਿੱਧਰ ਨੂੰ ਜਾਂਦਾ ਜੀ। ਪਰ ਇਹਨਾਂ ਨੇ ਜਿਵੇਂ ਭੈਣ ਜੀ ਹੋਰਾਂ ਨੇ ਗੱਲ ਹੀ ਇੱਥੋਂ ਸ਼ੁਰੂ ਕੀਤੀ ਵੀ ਲਿਖਤ ਕਿੱਥੋਂ ਸ਼ੁਰੂ ਕਰਾਂ, ਔਰ ਇਹਦੇ ਤੁਸੀਂ ਇੰਪੈਕਟ ਦੇਖੋ ਕੀ ਨੇ। ਅਗਲੇ ਸਾਲ 'ਚ ਸ਼੍ਰੋਮਣੀ ਕਮੇਟੀ ਚੋਣਾਂ ਡਿਊ ਨੇ, ਔਰ ਮੋਦੀ ਨੇ ਪ੍ਰਧਾਨ ਮੰਤਰੀ ਬਣਦਿਆਂ ਪਹਿਲੇ ਕੁਝ ਹਫ਼ਤਿਆਂ 'ਚ ਹੀ ਜਿਹੜਾ ਚੋਣ ਕਮਿਸ਼ਨਰ ਲਾਉਣ ਦਾ ਹੱਕ ਹੈ ਉਹ ਆਪਣੇ ਕੋਲ ਲੈ ਲਿਆ ਸੀ। ਸੋ ਇਹ ਦੇਖਦੇ ਨੇ ਵੀ ਇਸ ਸਾਰੀ ਸਥਿਤੀ 'ਚ ਜੇ ਇਹਨਾਂ ਨੇ ਬਾਦਲ ਦਾ ਨੂੰ ਚਲਦਾ ਕਰਨਾ ਹੋਏ ਕਿ ਵੀ ਵਰਤ ਲਿਆ, ਹੁਣ ਇਹ ਸਿੱਖਾਂ 'ਚ ਡਿਸਗ੍ਰੇਸ ਹੋ ਗਿਆ, ਸਾਨੂੰ ਜੜ੍ਹਾਂ ਲਵਾ ਦਿੱਤੀਆਂ ਸਾਡੀਆਂ, ਤੇ ਫਿਰ ਉਹ ਸ਼੍ਰੋਮਣੀ ਕਮੇਟੀ ਚੋਣਾਂ 'ਚ ਆਪਣੇ ਵੀ ਉਤਾਰ ਸਕਦੇ ਨੇ ਕੁਝ ਚੰਗੀ ਦਿੱਖ ਵਾਲੇ, ਜਿਵੇਂ ਇਹਨਾਂ ਨੇ ਕਿਹਾ ਉਹ ਵੀ, ਤੇ ਇੱਕ ਧਿਰ ਇਹਨਾਂ ਦਾ ਬਦਲ ਜਿਹੜੀ ਕਿ ਆਪਣੀ ਤਾਕਤ RSS ਤੋਂ ਲਏਗੀ ਉਹ ਖੜੀ ਕਰ ਸਕਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਕੰਮ ਹੈ ਇਹਨਾਂ ਦਾ ਜਿਹੜਾ ਸੀਕ੍ਰੇਟਿਵਲੀ ਚੱਲਦਾ ਹੈ ਕਿ ਭਗਤ ਸਿੰਘ ਦੇ ਜਨਮ ਦਿਨ ਮੌਕੇ ਜਿਹੜਾ ਮੋਹਨ ਭਾਗਵਤ ਅਨੰਦਪੁਰ ਸਾਹਿਬ 'ਚ ਬੈਠਾ ਸੀ, ਔਰ ਇਸ ਤੋਂ ਪਹਿਲਾਂ ਜਦੋਂ ਤੁਸੀਂ ਉਹਨਾਂ ਨੇ ਫਰੀਦਕੋਟ 'ਚ RSS ਵੱਲੋਂ ਦੁਸਹਿਰੇ ਦੇ ਮੌਕੇ ਸ਼ਸਤਰ ਪ੍ਰਦਰਸ਼ਨ ਹੁਣ ਵੀ ਉਹਨਾਂ ਨੇ ਕਰਨਾ ਸੀ, ਉਹਨਾਂ ਨੇ ਕਿਹਾ ਜੀ ਨਹੀਂ ਅਸੀਂ ਇਹ ਲੋਕ ਹੀ ਰੱਖ ਰਹੇ ਹਾਂ। ਨਾਗਪੁਰ, ਸਹਾਰਨਪੁਰ, ਹੈਦਰਾਬਾਦ, ਨਾਗਪੁਰ 'ਚ ਬੋਧੀਆਂ ਦੇ ਨਾਲ ਝੜਪ ਦੀ ਲਾਈਨ, ਬੋਧੀਆਂ ਸਿੱਖਾਂ ਦੀ ਟੱਕਰ, ਇਹ ਸਾਰਾ ਜਿਹੜਾ ਉਹਨਾਂ ਨੇ ਕਿਹਾ ਜੀ ਇਹ 25 ਅਕਤੂਬਰ ਸੈਲੀਬ੍ਰੇਸ਼ਨ ਲਈ ਤਾਂ ਨਹੀਂ ਸੀ ਇਹਨਾਂ ਨੇ ਕਰਨਾ, ਵੀ ਹੁਣ ਇਹ ਪੰਜਾਬ ਜੋ ਕਰ ਰਹੇ ਨੇ ਇਹ ਉਹਨਾਂ ਦੀ ਇੱਕ ਹੋਰ ਜਿਹੜੀ ਹੈ ਇਸ ਦਾ ਹਿੱਸਾ ਹੋ ਸਕਦਾ। ਫਿਰ ਉਹਨਾਂ ਨੇ BBC ਔਰ ਇੰਡੀਪੈਂਡੈਂਟ ਔਰ ਜਿਹੜਾ ਬਾਹਰਲਾ ਮੀਡੀਆ, ਉਹਨਾਂ ਨੇ ਕਿਹਾ ਇੱਥੋਂ ਵਾਲਾ ਤਾਂ ਜੋ ਕਰਦਾ ਹੀ ਹੈ, ਉਹ ਮੀਡੀਆ ਉਹਨਾਂ ਨੇ 3-4 ਉਦਾਹਰਨਾਂ ਦਿੱਤੀਆਂ ਵੀ ਕਿਵੇਂ ਜਗਤਾਰ ਸਿੰਘ ਤਾਰਾ ਦੀ ਗ੍ਰਿਫਤਾਰੀ ਥਾਈਲੈਂਡ 'ਚੋਂ ਉਸ ਦੇ ਵੇਲੇ, ਫਿਰ ਈਵਨ ਬ੍ਰਿਟਨ ਦੇ ਵਿੱਚ ਵਿਦਨ ਲੰਡਨ ਪਾਰਲੀਮੈਂਟ ਦੇ ਬਾਹਰ ਇੰਨਾ ਰਿਮਾਰਕੇਬਲ ਇਕੱਠ ਹੁੰਦਾ ਉਹਨੂੰ ਜਿਹੜਾ ਉਹ ਮੀਡੀਆ ਕਵਰੇਜ ਨਹੀਂ ਦਿੰਦਾ ਜੀ। ਫਿਰ ਜਦੋਂ ਇੰਟਰ ਰੇਸ ਮੈਰਿਜ ਦੀ ਗੱਲ ਤੁਰਦੀ ਹੈ ਤੇ ਉਹਨੂੰ ਇੰਨਾ ਆਊਟ ਆਫ ਪ੍ਰਪੋਰਸ਼ਨ ਜਿਹੜਾ ਸਿੱਖ ਜਥੇਬੰਦੀਆਂ ਦਾ ਫੈਸਲਾ ਦਿਖਾਇਆ ਜਾਂਦਾ ਹੈ ਕਿ ਜਿਵੇਂ ਸਿੱਖ ਤਾਂ ਜਿਹੜੇ ਨੇ ਉਹ ਸਾਡੀਆਂ ਸਿਵਲਾਈਜੇਸ਼ਨ ਬ੍ਰਿਟਿਸ਼ ਵੈਲਿਊਜ਼ ਦੇ ਹੀ ਵਿਰੋਧੀ ਨੇ, ਔਰ ਜਿਵੇਂ ਬਾਪੂ ਸੂਰਤ ਸਿੰਘ ਵਾਲਾ ਪਾਰਟ ਤਾਂ ਇਗਨੋਰ ਕੀਤਾ ਹੀ ਸੀ, ਹੁਣ ਵੀ ਜਿਹੜੀਆਂ ਘਟਨਾਵਾਂ ਨੇ ਉਹਨਾਂ ਨੂੰ ਇਗਨੋਰ ਕਰ ਰਿਹਾ। ਔਰ ਬੜਾ ਪਿਛਲੇ ਦਿਨਾਂ 'ਚ ਇੱਕ ਸੀਨ ਬਣਿਆ ਕਿ ਇੱਕ BBC ਦੇ ਪ੍ਰੋਗਰਾਮ 'ਚ ਬੇਸ਼ੱਕ ਮੁੱਦਾ ਕੋਈ ਹੋਰ ਰੱਖਿਆ ਹੋਇਆ ਸੀ ਇਹਨਾਂ ਨੇ, ਲੇਕਿਨ ਇੱਕ ਸਿੱਖ ਜਿਹੜਾ ਗੈਸਟ ਸੱਦਿਆ ਹੋਇਆ ਸੀ ਉਹਨੇ ਜਦੋਂ ਚੈਲੰਜ ਕਰਨਾ ਚਾਹਿਆ ਕਿ ਵੀ ਇਹ ਜੋ ਚੱਲ ਰਿਹਾ ਹੈ ਔਰ ਕਿਵੇਂ ਹੋ ਰਿਹਾ ਹੈ ਉਹਨੂੰ ਉਹਨੇ ਰੋਕਣਾ ਚਾਹਿਆ, ਜਿਹੜੀ ਹੋਸਟ ਸੀ ਉਹਨੇ ਜਿਹੜਾ ਉਹ ਪੂਰਾ ਰਿਬੈਲੀਅਨ ਕੀਤਾ। ਸੋ ਉਹ ਇੱਕ ਬੜੀ ਉਹ ਖਬਰ ਬਣ ਗਈ ਕਿ ਜੀ ਦੇਖੋ BBC 'ਚ ਇੱਕ ਸਿੱਖ ਗੈਸਟ ਨੇ ਆ ਕੇ ਸਭ ਉਖਾੜਤਾ, ਯਾਨੀ ਉਹਨੇ ਕੀਤਾ। ਪਰ ਮੈਂ ਸਮਝਦਾ ਵੀ ਜਿੱਥੇ ਕੋਈ ਹਕੂਮਤ, ਔਰ ਮਾਰਗਰੇਟ ਥੈਚਰ ਦੇ ਜ਼ਮਾਨੇ ਤੋਂ ਇਹਨਾਂ ਦਾ ਰਵੱਈਆ ਸਮਝ ਆ ਸਕਦਾ, ਹੁਣ ਵੀ ਜਿਸ ਤਰੀਕੇ ਨਾਲ ਇੰਡੀਆ ਨਾਲ ਇਹਨਾਂ ਦੀ ਟ੍ਰੇਡ ਔਰ ਦੂਜਾ ਤੀਜਾ, ਨਹੀਂ ਤਾਂ ਇੰਨੀ ਵੱਡੀ ਗਿਣਤੀ 'ਚ ਸਿੱਖ ਬੈਠੇ ਨੇ ਔਰ ਪੰਜਾਬ 'ਚ ਧਾਰਮਿਕ ਆਜ਼ਾਦੀ ਦੇ ਉੱਤੇ ਹਮਲਾ ਹੋ ਰਿਹਾ, ਇੱਕ ਵੱਡੀ ਫੈਕਸ਼ਨ ਉਹਨਾਂ ਦੇ ਇਸ਼ਟ ਨੂੰ ਜਿਹੜਾ ਉਹ ਬੇਅਦਬ ਕੀਤਾ ਜਾ ਰਿਹਾ, ਔਰ ਕੋਈ ਸਟੇਟਮੈਂਟ, ਕੋਈ ਕਾਰਵਾਈ, ਕੋਈ ਕੁਛ ਨਹੀਂ ਹੈ। ਸੋ ਉਹਨਾਂ ਨੇ ਮੀਡੀਆ ਦੇ ਹਵਾਲੇ ਨਾਲ, ਹਕੂਮਤਾਂ ਤਾਂ ਆਪਣਾ ਕੰਮ ਕਰਦੀਆਂ ਹੀ ਨੇ, ਮੀਡੀਆ ਦਾ ਵੀ ਇਹੀ ਰੋਲ ਹੈ। ਫਿਰ ਉਹਨਾਂ ਨੇ ਕਿਹਾ ਜਿਹੜੀ ਉਹਨਾਂ ਨੇ ਵਾਰਨਿੰਗ ਬੜੇ ਪੋਲਾਈਟ ਸ਼ਬਦਾਂ 'ਚ ਕਿ ਇਹ ਜਿਹੜੀਆਂ ਏਜੰਸੀਆਂ ਨੇ ਭਾਰਤ ਦੀਆਂ, ਇਹ ਜਿਹੜੀ ਸਾਈਬਰ ਮੋਨੀਟਰਿੰਗ ਹੈ ਔਰ ਇਹ ਟੈਕਨੋਲੋਜੀ, ਜਿੱਥੇ ਹੁਣ ਕੋਈ ਵੀ ਜਦੋਂ ਤੁਸੀਂ ਫੋਨ ਕਰਦੇ ਹੋ, ਫੋਨ ਆਉਂਦਾ ਜਾਂ ਜਾਂਦਾ ਹੈ, ਅਲਟੀਮੇਟਲੀ ਸੈਟੇਲਾਈਟ ਹੈ, ਬੜੇ ਬੜੇ ਟਾਵਰ ਲੱਗੇ ਹੋਏ ਨੇ, ਔਰ ਜਿਹੜੀ ਘਟਨਾਕ੍ਰਮ ਜੇ ਉਹਨਾਂ ਨੇ ਪਿਛਲੇ 3 ਮਹੀਨੇ 'ਚ ਸੇਵ ਦੇ ਇਲਾਕੇ ਦੇ 50 ਪਿੰਡ ਨੇ, ਉਹਨਾਂ ਦੇ ਵਿੱਚ ਕਿੰਨੀਆਂ ਹਜ਼ਾਰ ਕਾਲ ਆਈ ਗਈ, ਉਹਦੇ ਤੁਸੀਂ ਬੰਦੇ ਲਾ ਕੇ ਮੋਨੀਟਰ ਕਰੋ। ਜਿਵੇਂ ਹੁਣ ਇਹਨਾਂ ਨੇ ਆਸਟ੍ਰੇਲੀਆ ਤੇ ਦੁਬਈ, ਇਹਨਾਂ ਨੇ ਇਹ ਨਹੀਂ ਵੀ ਕੰਟੈਂਟ ਵਾਈਜ਼ ਦੇਖਿਆ, ਉਹਨਾਂ ਨੇ ਕਿਹਾ ਜੀ ਹੁਣ ਜੇ ਬਣਾਉਣਾ ਇਹ ਤਾਂ ਕਹਾਣੀ ਕਿਸੇ ਹਵਾਲਦਾਰ ਨੇ ਬਹਿ ਕੇ ਬਣਾਈ, ਆਈ ਉੱਤੋਂ ਕਿ ਜੀ ਕੋਈ ਗੱਲ ਹੀ ਨਹੀਂ ਹੈ, ਫਲਾਣਾ ਸਿੰਘ ਨੂੰ ਇੱਥੋਂ ਫੜ ਲੈਣੇ, ਉਹਨੂੰ ਉੱਥੋਂ ਫੜ ਲੈਣੇ, ਪੈਸੇ ਤਾਂ ਆਏ ਨੇ। ਹੁਣ ਪੈਸੇ ਤਾਂ ਗਏ, ਪੈਸੇ ਤਾਂ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਵੀ ਭੇਜਦੇ ਨੇ, ਵੈਸਟਰਨ ਯੂਨੀਅਨ ਵੀ ਭੇਜਦੇ ਨੇ, ਦੂਸਰੇ ਰਾਹੀਂ ਵੀ ਭੇਜਦੇ ਨੇ। ਪਰ ਉਹਨਾਂ ਨੇ ਇਹ ਕਿਹਾ ਵੀ ਜੇ ਇਹ, ਔਰ ਇਹ ਕਿਉਂਕਿ ਪਹਿਲਾਂ ਦੀ ਆਏ, ਕੁਛ ਦਿਨ ਪਹਿਲਾਂ ਦੀ ਇਹ ਲਿਖਤ ਉਹਨਾਂ ਦੀ ਆਈ ਹੋਈ ਕਿ ਜਿਵੇਂ ਸਿੱਪੀ ਸਿੱਧੂ ਜਿਹੜਾ ਕਿ ਇਹਨਾਂ ਦਾ ਕਾਰੋਬਾਰੀ ਪਾਰਟਨਰ ਵੀ ਸੀ ਬਾਦਲਾਂ ਦਾ, ਜਗੀਰ ਕੌਰ ਦੇ ਜਵਾਈ ਦੇ ਨਾਲ ਜਾਂ ਦੂਜੇ ਨਾਲ ਵੀ ਕਾਰੋਬਾਰੀ ਸੀ, ਉਹ ਵੀ ਕੇਸ ਵੀ ਖਾ ਗਏ, ਪਰ ਅਲਟੀਮੇਟਲੀ ਉਹਦਾ ਮਰਡਰ ਹੋਇਆ, ਸ਼ੂਟਰ ਵੀ ਸੀ ਉਹ, ਸਪੋਰਟਸਮੈਨ। ਔਰ ਇਹ ਸਾਰਾ ਜਿਹੜਾ ਉਸ ਚੋਂ ਅਲਟੀਮੇਟਲੀ ਉਹਨਾਂ ਨੇ ਕਿਹਾ ਜੀ ਜੇ ਇਹ ਕਰ ਰਹੇ ਨੇ, ਔਰ ਉਹਨਾਂ ਨੇ ਨਾਲ ਉਦਾਹਰਣ ਦਿੱਤੀ ਕਿ ਕਿਵੇਂ ਇਹ ਮੋਨੀਟਰਿੰਗ ਕਰਦੇ ਨੇ ਕਿ ਸੁਲਤਾਨਪੁਰ ਲੋਧੀ ਤੋਂ ਜਾ ਕੇ ਉਹਨਾਂ ਨੇ ਇੰਟਰਨੈਟ ਦੇ ਉੱਤੇ ਉਹਨਾਂ ਦੇ ਉਹ ਸਾਈਬਰ ਸੈੱਲ ਨੇ ਇੱਕ ਨੌਜਵਾਨ ਨੂੰ ਫੜਿਆ ਕਿ ਜੀ ਇਹ ਜਿਹੜੇ ਪੁਲਿਸ ਦੇ ਜ਼ੁਲਮ ਨੇ ਜਾਂ ਦੂਜੇ ਨੇ ਉਹਨਾਂ ਦੀਆਂ ਫੋਟੋਆਂ ਪਾ ਰਹੇ। ਸੋ ਉਹਨਾਂ ਨੇ ਕਿਹਾ ਵੀ ਇਹ ਸਾਰੇ ਜਿਹੜੇ ਨੇ
ਡੈਮੋਨਸਟ੍ਰੇਸ਼ਨ ਦੂਜੇ ਹੋ ਰਹੇ ਨੇ ਕਿ ਵੀ ਕੋਈ ਅਕਾਲੀ ਨਜ਼ਰ ਨਹੀਂ ਆਉਂਦੇ, ਵਡੇਰੇ ਤਾਂ ਚਲੋ ਕੁੱਟ ਤੋਂ ਡਰਦੇ ਨਹੀਂ ਆਉਂਦੇ ਕਿ ਉਹਨਾਂ ਦੇ ਬੀ ਕਲਾਸ ਵੀ ਨਹੀਂ ਨਜ਼ਰ ਆਉਂਦੇ, ਕੁਝ ਤਾਂ ਲੀਡ ਕਰ ਰਹੇ ਨੇ ਜਿਵੇਂ ਪੰਜ ਗਰਾਈ ਵਾਲਾ ਬਲਾਕ ਸੰਮਤੀ, ਉਹਨਾਂ ਨੇ ਅਕਾਲੀ ਨੇ, ਉਹ ਵੀ ਉਹਨਾਂ ਨੇ ਕਿਹਾ ਜੀ ਸਭ ਝੂਠ ਹੈ ਪੁਲਿਸ ਦਾ। ਉਹਦੇ 'ਚ ਉਹਨਾਂ ਨੇ ਕਿਹਾ ਵੀ ਇਹ ਨਾ ਹੋਏ ਅਕਾਲੀ ਕਿਤੇ, ਜਿਵੇਂ ਮੋਹਾਲੀ ਤੋਂ ਉਹਨਾਂ ਨੇ ਉਦਾਹਰਣ ਦਿੱਤੀ ਕਿ ਕੁਲਵੰਤ ਸਿੰਘ ਨੂੰ ਜਿਤਾਇਆ ਸੁਖਬੀਰ ਨੇ, ਆਪਣੇ ਆਫੀਸ਼ੀਅਲ ਕੈਂਡੀਡੇਟ ਰਾਮੂ ਵਾਲੀਆ ਜਿਹੜਾ ਖੜਾ ਸੀ, ਰਾਮੂ ਵਾਲੀਆ ਦਾ ਮੁੰਡਾ ਜਾਂ ਕੁੜੀ ਜੋ ਵੀ ਉਹਦੇ ਨਹੀਂ ਪਸੰਦ। ਉਹਨਾਂ ਨੇ ਕਿਹਾ ਜੀ ਕਿਤੇ ਇਹ ਤਾਂ ਨਹੀਂ ਹੈ ਕਿ ਇਹਨਾਂ ਨੂੰ ਲੱਗਦਾ ਵੀ ਅਸੀਂ ਤਾਂ ਹੁਣ ਲੋਕਾਂ 'ਚ ਨਕਾਰੇ ਗਏ ਤੇ ਆਪਣੀ ਬੀ ਟੀਮ ਦੂਜੇ ਪਾਸੇ ਵੜ ਕੇ ਦੂਜੀਆਂ ਟੋਕਰੀਆਂ 'ਚ ਆਪਣੇ ਆਂਡੇ ਰੱਖ ਦਿਓ, ਮੁੜ ਕੇ ਕੂੰ ਕੂੰ ਕਰਦੇ ਜਿਹੜੇ ਚੂਚੇ ਨਿਕਲਣ ਉਹ ਬਾਦਲ ਹੀ ਕਹਿਣ। ਪਰ ਨਹੀਂ, ਮੇਰਾ ਖਿਆਲ ਹੈ ਹੁਣ ਇਹ ਜਿਹੜੇ ਆਂਡੇ ਨੇ ਉਹ ਵੀ ਲੱਭ ਕੇ ਰੱਖੇ ਵੀ ਹੋਣਗੇ ਜਿਹੜੇ ਟੋਕਰੀਆਂ ਦੇ ਵਿੱਚ। ਤੇ ਜਦੋਂ ਕੌਮਾਂ ਜਾਗਦੀਆਂ, ਲੋਕਾਂ ਦਾ ਰੋਹ ਜਾਗਦਾ ਹੈ, ਫਿਰ ਜਿਵੇਂ ਬੰਦਾ ਸਿੰਘ ਬਹਾਦਰ ਨੇ ਸਜ਼ਾ ਦਿੱਤੀ ਸੀ ਖੁੱਲ੍ਹੇਆਮ, ਇਵੇਂ ਸਜ਼ਾ ਮਿਲਦੀ ਹੈ। ਤੇ ਫਿਰ ਉਹ ਜਿਹੜੀ ਰਾਣੀ ਉੱਥੇ ਫਰਾਂਸ ਦੀ, ਜਦੋਂ ਲੋਕ ਕਹਿ ਰਹੇ ਸੀ ਬ੍ਰੈਡ ਬ੍ਰੈਡ ਬ੍ਰੈਡ, ਉਹਨੂੰ ਘਰ ਵਾਲੇ ਨੂੰ ਕਹਿੰਦੇ they don't have bread, no, why don't they eat cake? ਲੋਕਾਂ ਨੇ ਫੜ ਕੇ ਬਾਹਰ ਉੱਥੇ ਉਹਨੂੰ ਫਿਰ ਟੰਗਿਆ ਪਬਲਿਕਲੀ। ਸੋ ਅਸੀਂ ਸਮਝਦੇ ਹਾਂ ਵੀ ਹੁਣ ਇਹਨਾਂ ਦੇ ਜਿਹੜੇ ਆਂਡੇ ਉਂਡੇ ਕਿਤੇ ਵੀ ਰੱਖੇ ਹੋਣੇ ਨੇ, ਇਹ ਵੀ ਲੱਭ ਲੈਣੇ ਨੇ ਕਿ ਵੀ ਇਹ ਕਿਹੜੀ ਕੋਇਲ ਤੇ ਕਿਹੜੇ ਕਾਂ ਦੇ ਆਲਣੇ 'ਚ ਰੱਖੇ ਹੋਏ ਨੇ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਬੜੇ ਵੇਰੀਅਸ ਐਂਗਲਸ ਦਿੱਤੇ ਨੇ ਟੂ ਦਾ ਹੋਲ ਥਿੰਗ। ਜੀ ਡਾਕਟਰ ਸਾਹਿਬ, ਬਿਲਕੁਲ ਇਸ ਨਾਲ